ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम। आदाब अर्ज मैं ਤੁਹਾਡੀ ਹੋਸਟ ਅਨਿਲ ਕੌਰ ਤੇ ਮੈਂ ਟੀਵੀ ਫੋਰ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ ਵਿੱਚ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਮਿਸ਼ਨ ਸਪੋਰਟ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ। ਜੀ ਡਾਕਟਰ ਸਾਹਿਬ ਜੀ ਆਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ। ਅੱਜ 16 ਜੂਨ 2026 2 ਹਾੜ ਨਾਨਕਸ਼ਾਹੀ ਸੰਮਤ 558 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬਲਫਨ ਕੈਨੇਡਾ, roku, ਚਾਤੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੇ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਵੇਗਾ। ਸੋ ਜਿਸ ਤਰ੍ਹਾਂ ਕਿ ਆਪਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਡਾਲਸ ਟੈਕਸਸ ਤੋਂ ਭਾਈ ਗੋਵਿੰਦਰ ਸਿੰਘ ਐਂਡ ਫੈਮਿਲੀ ਵੱਲੋਂ। ਸੋ ਇਹ ਟੀਵੀ 84 ਦੇ ਫੈਮਿਲੀ ਮੈਂਬਰ ਨੇ, ਪੱਕੇ ਸਪੋਰਟਰ ਨੇ, ਪੱਕੇ ਵਿਊਅਰ ਨੇ। ਸੋ ਖਾਲਸਾਨ ਦੀ ਹਮਾਇਤ ਕਰਦੇ ਨੇ। ਸੋ ਅਸੀਂ ਇਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਜਿਸ ਤਰ੍ਹਾਂ ਕਿ ਅਮਰੀਕਾ ਤੇ ਈਰਾਨ ਦੇ ਹਵਾਲੇ ਨਾਲ ਐਂਡ ਇਜ਼ਰਾਈਲ ਦੇ ਹਵਾਲੇ ਨਾਲ ਕਿ 28 ਫਰਵਰੀ ਨੂੰ ਸ਼ੁਰੂ ਹੋਇਆ ਅਮਰੀਕਾ ਤੇ ਇਜ਼ਰਾਈਲ ਦਾ ਈਰਾਨ ਦੇ ਖਿਲਾਫ ਜੰਗ ਵਕਤੀ ਜੰਗ ਬੰਦੀ ਤੋਂ ਬਾਅਦ ਹੁਣ ਇੱਕ ਸਮਝੌਤੇ ਨਾਲ ਜਿਹੜਾ ਵੱਧਦਾ ਨਜ਼ਰ ਆ ਰਿਹਾ। ਅਮਰੀਕਾ ਤੇ ਈਰਾਨ ਨੇ ਮੈਮੋ ਆਫ ਅੰਡਰਸਟੈਂਡਿੰਗ ਤੇ ਡਿਜੀਟਲ ਦਸਤਖਤ ਕੀਤੇ ਹਨ। ਆਸ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਇਸ ਮੈਮੋ ਆਫ ਅੰਡਰਸਟੈਂਡਿੰਗ ਦੇ ਆਧਾਰ ਤੇ ਅਮਨ ਸਮਝੌਤਾ ਅੱਗੇ ਵਧੇਗਾ। ਇਸ ਲਈ ਲਗਭਗ 60 ਦਿਨ ਦਾ ਵਕਫਾ ਜਿਹੜਾ ਨਿਰਧਾਰਿਤ ਕੀਤਾ ਗਿਆ ਹੈ ਔਰ ਇਜ਼ਰਾਈਲ ਵੱਲੋਂ ਇਸ ਸਮਝੌਤੇ ਨੂੰ ਸਾਬੋਤਾਜ ਕਰਨ ਲਈ ਕੁਝੀਆਂ ਜੜੀਆਂ ਨੇ ਉਹ ਹਰਕਤਾਂ ਕੀਤੀਆਂ ਜਾ ਰਹੀਆਂ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਇਸ ਇਸ਼ੂ ਨੂੰ। ਉਸ ਤੋਂ ਪਹਿਲਾਂ ਆਪਾਂ ਡਾਕਟਰ ਸਾਹਿਬ ਕੋਲ ਉਹਨਾਂ ਦਾ ਵੀਕਐਂਡ ਜਾਣਦੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਵੀਕਐਂਡ ਦੇ ਹਵਾਲੇ ਨਾਲ ਤਾਂ ਇਸ ਇਸ਼ੂ ਦੇ ਹਵਾਲੇ ਨਾਲ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਵੀਰ ਗੋਵਿੰਦਰ ਸਿੰਘ ਉਹਨਾਂ ਦੇ ਸਮੁੱਚੇ ਪਰਿਵਾਰ ਦਾ ਸ਼ੁਕਰੀਆ ਅਦਾ ਕਰਦੇ ਹਾਂ। ਉਹਨਾਂ ਦੇ ਐਫਰਟ ਨਾਲ ਬਾਕੀ ਪਰਿਵਾਰਕ ਮੈਂਬਰਾਂ ਦੇ ਔਰ ਪੰਥਕ ਵਿਚਾਰਧਾਰਾ ਵਾਲਿਆਂ ਦੇ ਸਹਿਯੋਗ ਨਾਲ ਉਹਨਾਂ ਨੇ ਡਾਕਟਰ ਰਣਜੀਤ ਸਿੰਘ ਹੋਰਾਂ ਦੀ ਮਿੱਠੀ ਯਾਦ ਨੂੰ ਸਮਰਪਿਤ ਜਿਹੜਾ ਸਮਾਗਮ ਉਹ ਡੈਲਸ ਟੈਕਸਸ ਵਿਖੇ ਰੱਖਿਆ ਸੀ। ਫਰਾਈਡੇ ਅਖੰਡ ਪਾਠ ਸਾਹਿਬ ਦੀ ਆਰੰਭਤਾ ਹੋਈ, ਐਤਵਾਰ ਭੋਗ ਪਾਏ ਗਏ ਔਰ ਬੜਾ ਹੀ ਦਿਲਕਸ਼ਵਾਂ ਜਿਹੜਾ ਹੈ ਉਹ ਉਹਨਾਂ ਨੂੰ ਦੇਣ ਵਾਲਾ ਜਿਹੜਾ ਟ੍ਰਿਬਿਊਟ ਸਮਾਗਮ ਸੀ ਉਹ ਹੋਇਆ। ਬੇਸ਼ੱਕ ਕੋਈ ਬਹੁਤ ਜ਼ਿਆਦਾ ਕਿਸੇ ਨੂੰ ਤੱਕ ਪਹੁੰਚ ਵੀ ਨਹੀਂ ਸੀ ਕੀਤੀ ਗਈ ਪਰ ਇਸ ਦੇ ਬਾਵਜੂਦ ਹਿਊਸਟਨ ਤੋਂ ਡਾਕਟਰ ਹਰਦਮ ਸਿੰਘ ਆਜ਼ਾਦ, ਭਾਈ ਜਰਨੈਲ ਸਿੰਘ, ਕਲਾ ਮਾਜੋ ਤੋਂ ਭਾਈ ਗੁਰਦੇਵ ਸਿੰਘ ਆਪਣੀ ਫੈਮਿਲੀ ਦੇ ਨਾਲ, ਭਾਈ ਦਲਜੀਤ ਸਿੰਘ ਡਿਟਰੋਇਟ ਤੋਂ ਜਿਹੜੇ ਪਹੁੰਚੇ, ਹੋਰ ਵੀ ਜਿਹੜੇ ਉਹਨਾਂ ਦੀ ਮੌਜੂਦਗੀ ਲੋਕਲ ਲੈਵਲ ਤੇ ਤਾਂ ਸੀ ਔਰ ख़ास ਤੌਰ ਤੇ ਕਸ਼ਮੀਰੀ ਐਕਟਿਵਿਸਟ ਗਜ਼ਾਲਾ ਹਬੀਬ ਜਿਹੜੇ ਕਿ ਅਜੇ ਪਾਕਿਸਤਾਨ ਤੋਂ ਪਿਛਲੀ ਸ਼ਾਮ ਹੀ ਵਾਪਸ ਆਏ ਸੀ, ਉਹਨਾਂ ਨੇ ਵੀ ਸ਼ਮੂਲੀਅਤ ਕੀਤੀ ਔਰ ਬੜੀ ਅੱਛੀ ਉਹਨਾਂ ਦੀ ਪ੍ਰੈਜੈਂਟੇਸ਼ਨ ਸੀ ਕਸ਼ਮੀਰ ਦੀ ਆਜ਼ਾਦੀ ਨੂੰ ਲੈ ਕੇ। ਔਰ ਕੁੱਲ ਮਿਲਾ ਕੇ ਲਗਭਗ 2-2.5 ਘੰਟੇ ਚੱਲਿਆ ਇਹ ਸਮਾਗਮ ਇੱਕ ਪੰਥਕ ਕਾਨਫਰੰਸ ਵਾਂਗ ਜਾਪਦਾ ਸੀ ਜਿੱਥੇ ਮੀਡੀਆ ਦੀ ਇੰਪੋਰਟੈਂਸ ਦੀ ਗੱਲ ਹੋਈ, ਲੈਗੇਸੀ ਦੀ ਗੱਲ ਹੋਈ, ਦਰਸ਼ਕ
ਪਿਕਚਰਸ ਵੀ ਦੇਖ ਸਕਦੇ ਨੇ। ਜੀ ਦੇਖ ਔਰ ਕੱਲ ਦਾ ਪ੍ਰੋਗਰਾਮ ਵੀ ਅਸੀਂ ਜਿਹੜਾ ਪਰਸੋਂ ਦੀ ਸਾਰੀ ਐਕਟੀਵਿਟੀ ਸੀ ਉਸ ਤੇ ਹੀ ਬੇਸਡ, ਖਾਸ ਤੌਰ ਤੇ ਜਿਹੜੀਆਂ ਪ੍ਰੈਜੈਂਟੇਸ਼ਨ ਸੀ ਉਹ ਆਪਣੇ ਅਸੀਂ ਵਿਊਅਰਸ ਦੇ ਸਾਹਮਣੇ ਲਿਆਂਦਾ। ਜੀ ਔਰ ਗੁਰਦੁਆਰਾ ਸਿੰਘ ਸਭਾ ਰਿਚਰਡਸਨ ਦੀ ਸਮੁੱਚੀ ਕਮੇਟੀ ਜਿਹੜੀ ਹਮੇਸ਼ਾ ਹੀ ਕੋਆਪਰੇਟ ਕਰਦੀ ਹੈ, ਡਾਕਟਰ ਰਣਜੀਤ ਸਿੰਘ ਹੋਰਾਂ ਨੂੰ ਸਾਥੋਂ ਵਿਛੜਿਆ 4 ਸਾਲ ਹੋ ਗਏ ਨੇ। TV 84 ਉਹਨਾਂ ਦਾ ਹੀ ਬ੍ਰੇਨ ਚਾਈਲਡ, ਉਹਨਾਂ ਦਾ ਲਾਇਆ ਬੂਟਾ ਹੈ। ਔਰ ਕਮਿਟਮੈਂਟਸ ਜਿਹੜੀਆਂ ਖਾਸ ਤੌਰ ਤੇ ਫਾਈਨੈਂਸ਼ੀਅਲ ਹਵਾਲੇ ਨਾਲ ਵੀ ਔਰ ਐਮੋਸ਼ਨਲ ਹਵਾਲੇ ਨਾਲ ਵੀ ਔਰ ਪ੍ਰੈਕਟੀਕਲੀ ਵੀ ਇਸ ਕਿਸਮ ਦੇ ਓਕੇਜ਼ਨ ਤੇ ਹੀ ਜਿਹੜੀਆਂ ਨੇ ਉਹ ਸਾਨੂੰ ਵੀ ਹੌਸਲਾ ਦਿੰਦੀਆਂ ਨੇ ਕਿ ਇਨ ਸਪਾਈਟ ਆਫ ਬਹੁਤ ਸਾਰੀਆਂ ਰੁਕਾਵਟਾਂ ਦੇ ਔਰ ਖਾਸ ਤੌਰ ਤੇ ਫਾਈਨੈਂਸ਼ੀਅਲ ਕਰੰਚ ਦੇ ਅਸੀਂ ਇਸ ਉਹਨਾਂ ਦੇ ਲਾਏ ਬੂਟੇ ਨੂੰ ਵਧਣ ਫੁੱਲਣ ਵਾਲੀ ਤੋਰਨਾ। ਔਰ ਇਸ ਪੱਖੋਂ ਜਿਹੜੀ ਹੈ ਲੋਕਲ ਸੰਗਤ ਦੀ ਵੀ ਪ੍ਰੈਜ਼ੈਂਸ ਕੱਲਾ ਇਹੀ ਨਹੀਂ, ਗੁਰਦੁਆਰਾ ਸਾਹਿਬ ਦਾ ਸਮਾਗਮ ਸੀ ਲੇਕਿਨ ਉਸ ਤੋਂ ਪਹਿਲਾਂ ਸੈਚਰਡੇ ਸ਼ਾਮ ਭਾਈ ਗੋਬਿੰਦਰ ਸਿੰਘ ਹੋਰਾਂ ਨੇ ਆਪਣੇ ਘਰ ਵੀ ਗੈਟ ਟੂਗੈਦਰ ਰੱਖਿਆ ਸੀ, ਜਿਹੜਾ ਖੁੱਲੀ ਚਰਚਾ ਸੀ, ਲਗਭਗ 2-2.5 ਘੰਟੇ ਪੰਥਕ ਵਿਸ਼ਿਆਂ ਤੇ ਵਿਚਾਰ ਚਰਚਾ ਹੋਈ। ਇਸੇ ਤਰ੍ਹਾਂ ਐਤਵਾਰ ਸ਼ਾਮ ਨੂੰ ਭਾਈ ਜਪਿੰਦਰ ਸਿੰਘ ਜਿਹੜੇ ਸਾਡੇ ਬਹੁਤ ਹੀ ਸਨਮਾਨਯੋਗ ਬਜ਼ੁਰਗ ਬਾਪੂ ਕਰਨੈਲ ਸਿੰਘ ਜੀ, ਜਿਨ੍ਹਾਂ ਦੇ ਨਾਲ ਪਹਿਲੀ ਵਾਰ ਆਟਵਾ 'ਚ ਮੁਲਾਕਾਤ ਹੋਈ, ਬਾਅਦ 'ਚ ਭਾਈ ਜਪਿੰਦਰ ਸਿੰਘ ਡਾਲਸ 'ਚ ਜਿਹੜਾ ਮੂਵ ਕੀਤੇ IT ਸੈਕਟਰ ਦਾ ਉਹਨਾਂ ਦਾ ਜਿਹੜਾ ਉਸ ਦੇ ਇਸ ਫੀਲਡ ਦੇ ਵਿੱਚ ਨੇ। ਪਰ ਉਹ ਇਸ ਕਦਰ ਗੁਰੂ ਦੇ ਪਿਆਰ 'ਚ ਰੰਗੇ ਹੋਏ ਨੇ ਜਿਹਦੇ ਲਈ ਕੋਈ ਲਫ਼ਜ਼ ਨਹੀਂ ਨੇ। ਔਰ ਉਹ ਹਮੇਸ਼ਾ ਹੀ ਮੇਰੀ ਹਰ ਵਿਜ਼ਿਟ ਵੇਲੇ ਇੱਕ ਸ਼ਾਮ ਉਹ ਸਾਥੋਂ ਲੈਂਦੇ ਨੇ ਔਰ ਉਹ ਸ਼ਾਮ ਅਸਲ 'ਚ ਸਾਡੇ ਲਈ ਇਨਫੈਕਟ ਚਾਰਜਿੰਗ ਆਫ ਦਾ ਬੈਟਰੀਜ਼ ਵੀ ਹੁੰਦਾ ਹੈ। ਘੱਟੋ ਘੱਟ 15-20 ਸਿੰਘ ਜਿਹੜੇ ਕਿ ਤਿਆਰ ਬਰ ਤਿਆਰ ਨੇ ਉਹ ਉਹਨਾਂ ਨੇ ਸੱਦੇ ਹੁੰਦੇ ਨੇ ਉਹਨਾਂ ਦੇ ਪਰਿਵਾਰਾਂ ਸਮੇਤ। ਔਰ ਭੈਣ ਜੀ ਜਿਸ ਕਦਰ ਸੇਵਾ ਦੇ ਵਿੱਚ ਜਿਸ ਕਿਸਮ ਦਾ ਜਿਹੜਾ ਉਹ ਰੁੱਝ ਜਾਂਦੇ ਨੇ ਔਰ ਜਿਸ ਕਿਸਮ ਦਾ ਉਹਨਾਂ ਦਾ ਵੈਲਕਮ ਹੁੰਦਾ ਹੈ ਉਹ ਸਾਡੇ ਲਈ ਜਿਹੜਾ ਬਹੁਤ ਵੱਡੀ ਪ੍ਰੇਰਨਾ ਹੁੰਦਾ ਹੈ, ਬਹੁਤ ਵੱਡੀ ਸਾਡੇ ਲਈ ਇੱਕ ਮਾਣ ਵਾਲੀ ਗੱਲ ਵੀ ਹੁੰਦੀ ਹੈ। ਸੋ ਅਸੀਂ ਸਮੁੱਚੀਆਂ ਡਾਲਸ ਨਿਵਾਸੀ ਸੰਗਤਾਂ ਦਾ ਵੀ ਔਰ ਸਮੁੱਚੇ ਵੀਰਾਂ ਭੈਣਾਂ ਦਾ ਜਿਨ੍ਹਾਂ ਨੇ ਐਤਵਾਰ ਦੇ ਸਮਾਗਮ ਵਿੱਚ ਸ਼ਮੂਲੀਅਤ ਕੀਤੀ ਔਰ ਆਪੋ ਆਪਣਾ ਯੋਗਦਾਨ ਵੀ ਪਾਇਆ, ਅਸੀਂ ਉਹਨਾਂ ਨੂੰ ਰੈਕਗਨਾਈਜ਼ ਵੀ ਕਰਾਂਗੇ ਆਉਣ ਵਾਲੇ ਦਿਨਾਂ 'ਚ। ਔਰ ਅਸੀਂ ਵੀਰ ਗੋਬਿੰਦਰ ਸਿੰਘ ਔਰ ਸਮੁੱਚੇ ਪਰਿਵਾਰ ਦਾ ਜਿਹੜੇ ਨਿਸ਼ਕਾਮ ਹੋ ਕੇ ਜਿਨ੍ਹਾਂ ਨੇ ਲਗਭਗ 3 ਦਿਨ ਸੇਵਾ ਕੀਤੀ ਸਮੁੱਚੇ ਅਖੰਡ ਪਾਠ ਸਾਹਿਬ ਦੇ ਚਲਦਿਆਂ ਵੀ, ਔਰ ਉਹਨਾਂ ਦਾ ਖਾਸ ਤੌਰ ਦੇ ਉੱਤੇ ਸ਼ੁਕਰੀਆ ਅਦਾ ਕਰਦੇ ਹਾਂ। ਔਰ ਇਹ ਵੀ ਅਸੀਂ ਦੱਸਦੇ ਹੀ ਹੈ, ਜਿਵੇਂ ਅਸੀਂ ਦੱਸਿਆ ਸੀ ਕਿ TV 84 USA ਉਸ ਤੇ ਚੈਨਲ ਤੇ ਸਾਡਾ 1 ਹਫ਼ਤੇ ਲਈ ਸਟ੍ਰਾਈਕ ਵੱਜਿਆ ਹੋਇਆ ਹੈ, ਇਸ ਲਈ ਉਹ ਅੱਜ ਕੱਲ੍ਹ ਉਸ ਤੇ ਸਾਡਾ ਪ੍ਰੋਗਰਾਮ ਨਹੀਂ ਜਾਂਦਾ। ਮੋਸਟ ਲਾਈਕਲੀ ਅਗਲੇ 2-3 ਦਿਨਾਂ ਦੇ ਵਿੱਚ ਇਹ ਟਾਈਮ ਲਿਮਿਟ ਖਤਮ ਹੋ ਜਾਏਗੀ। ਫਿਰ ਅਸੀਂ ਜਿਹੜਾ ਉਸ ਦੇ ਉੱਤੇ ਵੀ ਇਸ ਨੂੰ ਜਿਹੜਾ ਸਟ੍ਰੀਮ ਕਰ ਪਾਵਾਂਗੇ। ਅੱਜ 16 ਜੂਨ ਦਾ ਦਿਨ ਹੈ, ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ ਹੈ ਮੂਲ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ। ਔਰ ਇਸ ਬਾਰੇ ਕੋਈ ਦੋ ਰਾਵਾਂ ਨਹੀਂ ਨੇ ਕਿਉਂਕਿ ਅਸੀਂ ਘੱਲੂਘਾਰਾ ਹਫ਼ਤੇ ਦੇ ਚੱਲਦੇ ਹਾਂ। ਰਿਪੀਟਡਲੀ ਇਸ ਇਸ਼ੂ ਨੂੰ ਟੱਚ ਕੀਤਾ ਕਿ ਕਿਵੇਂ ਬਿਕਰਮੀ ਕੈਲੰਡਰ ਹਿੰਦੂ ਕੈਲੰਡਰ ਦੇ ਮੁਤਾਬਕ 42 ਵਰ੍ਹੇ ਪਹਿਲਾਂ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ 3 ਜੂਨ ਨੂੰ ਸੀ, ਜਦੋਂ ਕਿ ਭਾਰਤੀ ਸਟੇਟ ਨੇ ਇਹ ਜਿਹੜਾ ਇੱਕ ਰੁਝਾਨ ਚੱਲਿਆ ਹੋਇਆ ਹੈ ਕਿ ਕੁਝ ਲੋਕ ਅੱਜ BJP ਦੇ ਝੰਡਾ ਬਰਦਾਰ ਬਣੇ ਹੋਏ ਨੇ ਇਹ ਕਹਿ ਕੇ ਕਿ ਜੀ ਨਹੀਂ ਉਹ ਤਾਂ ਕਾਂਗਰਸ ਨੇ ਹਮਲਾ ਕੀਤਾ ਸੀ, BJP ਤਾਂ ਦੁੱਧ ਧੋਤੀ ਹੈ। ਦੇਖੋ BJP ਦਾ ਮਿਨਿਸਟਰ ਹੁਣ ਮਹਾਰਾਸ਼ਟਰ ਤੋਂ ਆਇਆ, ਉਹਨੇ ਸ਼ਹੀਦ ਲਫ਼ਜ਼ ਵੀ ਕਿਹਾ, ਉਹਨੇ ਕਾਲਾ ਦਿਵਸ ਵੀ ਕਿਹਾ, ਉਹਨੇ ਫਲਾਣਾ। ਹਾਲਾਂ ਅਮਿਤ ਸ਼ਾਹ ਨੇ ਨਾਲ ਦੀ ਨਾਲ ਕਿਹਾ, ਉਹਦੇ ਪਰਸਨਲ ਵਿਊ ਨੇ। ਲੇਕਿਨ ਇੱਕ ਬੜੀ ਖਤਰਨਾਕ ਲਾਈਨ, ਇਸੇ ਲਾਈਨ ਥੱਲੇ ਬਾਦਲ ਅਕਾਲੀ ਦਲ BJP ਦੇ ਨਾਲ ਚੰਬੜਿਆ ਰਿਹਾ। ਉਹ 84 ਤੋਂ ਬਾਅਦ ਵੀ ਸਰਕਾਰ ਔਰ ਦੂਸਰੇ ਦੇ ਵਿੱਚ ਵੀ ਇਹ ਕਹਿ ਕੇ ਜੀ ਸਾਨੂੰ ਇਸ ਬਾਰੇ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ ਕਿ ਪਹਿਲੀ ਗੱਲ ਤਾਂ ਇਹ ਕੋਈ ਆਪਰੇਸ਼ਨ ਨਹੀਂ ਹੈ, ਇਹ ਘੱਲੂਘਾਰਾ 84 ਹਮਲਾ ਹੈ। ਔਰ ਇਸ ਦੇ ਵਿੱਚ ਕਾਂਗਰਸ BJP ਕਮਿਊਨਿਸਟ ਜੋ ਵੀ ਸਾਰੀਆਂ ਤਰ੍ਹਾਂ ਨੇ ਉਹ ਇੰਡੀਅਨ ਸਟੇਟ ਨੂੰ ਰਿਪਰੈਜ਼ੈਂਟ ਕਰਦੀਆਂ ਨੇ, ਉਹ ਇੰਡੀਅਨ ਸਟੇਟ ਦਾ ਹਮਲਾ ਹੈ। ਸੋ ਸਾਡੇ ਲਈ ਘੱਲੂਘਾਰਾ 84 ਭਾਰਤੀ ਸਟੇਟ ਇਸ ਦੇ ਲਈ ਜ਼ਿੰਮੇਵਾਰ ਹੈ। ਔਰ ਇਹਨਾਂ 42 ਸਾਲਾਂ ਦੇ ਵਿੱਚ ਅੱਡ-ਅੱਡ ਪਾਰਟੀਆਂ ਦੀ ਹਕੂਮਤ ਬਣਨ ਦੇ ਬਾਵਜੂਦ ਜਿਹੜਾ ਰਵੱਈਆ ਸਿੱਖਾਂ ਪ੍ਰਤੀ ਉਹ ਵਰਸਟ ਤੋਂ ਵਰਸਟ ਹੋਇਆ, ਵੱਧ ਤੋਂ ਵੱਧਤਰ ਹੋਇਆ। ਸੋ ਅਸੀਂ ਇਹ ਸਮਝਦੇ ਹਾਂ ਕਿ ਜੋ ਸਿੱਖ ਕੌਮ ਨੂੰ ਸਬਕ ਸਿਖਾਉਣ ਦੀ ਲਾਈਨ 42 ਵਰ੍ਹੇ ਪਹਿਲਾਂ ਜਿਹੜੀ ਨੀਤੀ ਸੀ ਉਹ ਅੱਜ ਵੀ ਬਰਾਬਰ ਜਾਰੀ ਹੈ, ਰਾਦਰ ਵਰਸਟ ਫਾਰਮ 'ਚ ਹੈ।
ਜਦੋਂ ਕਿ ਅਸੀਂ ਟਰਾਂਸਨੈਸ਼ਨਲ ਰਿਪਰੈਸ਼ਨ ਦੇਖਦੇ ਹਾਂ ਕਿ ਕਿਵੇਂ ਉਹਨਾਂ ਦੇ ਗੰਦੇ ਹੱਥ ਭਾਰਤੀ ਸੀਮਾਵਾਂ ਤੋਂ ਨਿਕਲ ਕੇ ਪਾਕਿਸਤਾਨ, ਯੂਕੇ, ਕੈਨੇਡਾ ਹੁੰਦੇ ਹੋਏ ਅਮਰੀਕਾ ਤੱਕ ਪਹੁੰਚੇ। ਔਰ ਇਸ ਬਾਰੇ ਜਿਹੜੇ ਵੀ ਇਸ ਚੋਂ ਕਿਸੇ ਨੂੰ ਬਰੀ ਕਰਨ ਦੀ ਕੋਸ਼ਿਸ਼ ਕਰਦੇ ਨੇ, ਮੈਂ ਇਸ ਡਿਬੇਟ 'ਚ ਨਹੀਂ ਪੈਣਾ ਚਾਹੁੰਦਾ ਵੀ ਕੌਣ ਕੀ ਕਿਹੜੀ ਸੰਸਥਾ, ਜਿਸ ਸੰਸਥਾ ਚੋਂ ਜਿਹੜਾ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ, ਸੰਤ ਕਰਤਾਰ ਸਿੰਘ ਪਿੰਡਾਂ ਵਾਲੇ ਵਰਗੇ ਮਹਾਨ ਯੋਧੇ, ਸੰਤ ਸਿਪਾਹੀ ਨਿਕਲੇ, ਅੱਜ ਉਹਨਾਂ ਨੂੰ ਲੈ ਕੇ ਕਿਸ ਕਿਸਮ ਦੀ ਡਿਬੇਟ, ਦੂਸ਼ਣਬਾਜ਼ੀ ਔਰ ਕਾਊਂਟਰ ਦੂਸ਼ਣਬਾਜ਼ੀ ਚੱਲ ਰਹੀ ਹੈ, ਅਸੀਂ ਉਸ ਪ੍ਰੋਸੈਸ ਦਾ ਹਿੱਸਾ ਨਹੀਂ ਬਣਨਾ ਚਾਹੁੰਦੇ। ਲੇਕਿਨ ਇੱਕ ਸਧਾਰਨ ਇਨਸਾਨ ਨੂੰ ਵੀ ਇਸ ਗੱਲ ਦੀ ਸਮਝ ਆ ਜਾਂਦੀ ਹੈ ਕਿ ਭਾਈ ਇਹ ਸਾਡਾ ਨਿਸ਼ਾਨਾ ਕੀ ਸੀ, ਕਿ ਜਿਸ ਪ੍ਰਥਾਏ ਖੁਦ ਸੰਤ ਪਿੰਡਾਂ ਵਾਲਿਆਂ ਦਾ ਇਹ ਫਰਮਾਨ ਕਿ ਜਿਸ ਦਿਨ ਭਾਰਤੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ ਵਿੱਚ ਪਏ, ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। ਉਸ ਤੋਂ ਬਾਅਦ ਕੋਈ ਵੀ ਹੋਰ ਡਿਬੇਟ ਜਾਂ ਕੋਈ ਵੀ ਹੋਰ ਗੱਲ ਉਹਦੇ 'ਚ ਇਕੱਲਾ ਇਹੀ ਨਹੀਂ ਕਿ ਅਸੀਂ ਕਿਸੇ ਇੱਕ ਧਿਰ ਦੀ ਗੱਲ ਕਰ ਰਹੇ ਹਾਂ। ਜੇ ਅੱਜ ਅਕਾਲ ਤਖਤ ਸਾਹਿਬ ਤੋਂ ਵੀ ਬਜਾਏ ਇਸ ਗੱਲ ਦੇ ਕਿ ਖਾਲਿਸਤਾਨ ਦੀ ਆਜ਼ਾਦੀ ਦੇ ਲਈ ਮੋਰਚਾ ਲਾਇਆ ਜਾਏ, ਇਹ ਪੁੱਛਿਆ ਜਾਣਾ ਚਾਹੀਦਾ ਹੈ ਕਿ 1982 ਤੋਂ 84 ਤੱਕ ਧਰਮਯੁੱਧ ਮੋਰਚਾ ਆਨੰਦਪੁਰ ਦੇ ਮਤੇ ਲਈ ਸੀ। ਉਸ ਤੋਂ ਬਾਅਦ 42 ਸਾਲਾਂ 'ਚ ਅਕਾਲੀ ਦਲ ਨੂੰ ਕਿਹੜਾ ਸੱਪ ਸੁੰਘਿਆ ਹੋਇਆ ਹੈ, ਜਾਂ ਈਵਨ ਜਿਹੜੇ ਜਥੇਦਾਰ ਕਦੇ ਇੱਧਰ ਦਾ ਹੁਕਮਨਾਮਾ ਕਦੇ ਉੱਧਰ ਦਾ ਹੁਕਮਨਾਮਾ ਡਿਵਾਈਸਿਵ ਜਿਹੜੇ ਏਜੰਡੇ ਤੇ ਕੰਮ ਕਰ ਰਹੇ ਨੇ, ਕਿਉਂ ਨਹੀਂ ਸਿੱਧਾ ਅਕਾਲ ਤਖਤ ਦੀ ਅਗਵਾਈ ਥੱਲੇ ਜਿਹੜਾ ਹੈ ਉਹ ਖਾਲਿਸਤਾਨ ਦੀ ਪ੍ਰਾਪਤੀ ਲਈ, ਗੁਲਾਮੀ ਦੇ ਸੰਗਲ ਕੱਟਣ ਦੇ ਲਈ, ਇਸ ਦੇ ਲਈ ਮੋਰਚਾ ਵਿੱਢਿਆ ਜਾਂਦਾ। ਸੋ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਨੇ, ਜਦੋਂ ਅਸੀਂ ਸਿੱਖੀ ਦੇ ਫਲਸਫੇ ਦੀ ਗੱਲ ਕਰਦੇ ਹਾਂ, ਰਾਜ ਯੋਗ, ਮੀਰੀ ਪੀਰੀ, ਭਗਤੀ ਸ਼ਕਤੀ, ਸੰਤ ਸਿਪਾਹੀ, ਔਰ ਅੱਜ ਬੜਾ ਪਪੂਲਰ ਇਹ ਚਾਰ ਲਫ਼ਜ਼ਾਂ ਦਾ ਕੰਬੀਨੇਸ਼ਨ ਵੀ ਇਸਤੇਮਾਲ ਹੁੰਦਾ ਹੈ, ਰਬਾਬ ਤੋਂ ਨਗਾਰੇ ਤੱਕ। ਤੇ ਫਿਰ ਇਹ ਸਫ਼ਰ ਜਿਹੜਾ ਆਪਣੇ ਆਪ ਦੇ ਵਿੱਚ ਸਾਨੂੰ ਯਾਦ ਦਹਾਨੀ ਕਰਵਾਉਂਦਾ ਹੈ ਕਿ ਭਾਈ ਗੁਰੂ ਅਰਜਨ ਸਾਹਿਬ ਤੱਤੀ ਤਵੀ ਤੇ ਬੈਠੇ ਨੇ, ਸਿਰ ਤੇ ਰੇਤ ਪੈ ਰਹੀ ਹੈ, ਦੇਗ ਵਿੱਚ ਉਬਾਲੇ ਜਾ ਰਹੇ ਨੇ। ਔਰ ਮੈਂ ਕਨਕਲੂਜਨ ਦੇ ਵਿੱਚ ਗੁਰੂ ਸਾਹਿਬ ਨੂੰ ਯਾਦ ਕਰਦੇ ਹਾਂ ਪ੍ਰਿੰਸੀਪਲ ਗੰਗਾ ਸਿੰਘ, ਜਿਹੜੇ 20ਵੀਂ ਸਦੀ ਦੇ ਇੱਕ ਬਹੁਤ ਚੰਗੇ ਫਿਲਾਸਫਰ, ਬੁਲਾਰੇ, ਲਖਾਰੀ ਸਨ। ਉਹਨਾਂ ਦਾ ਇੱਕ ਕਪਲੇਟ ਹੈ ਉਹਨਾਂ ਦੀ ਪੋਮ ਦਾ ਕਿ ਚਾਰ ਤਰਫ ਅੱਗ ਬਰਸੇ, ਸੇਕ ਸੀ ਤਨ ਸਾੜਦਾ, ਛਾਲੇ ਛਾਲੇ ਹੋ ਗਿਆ ਜੁੱਸਾ, ਸੱਚੀ ਸਰਕਾਰ ਦਾ, ਸਾਈਂ ਮੀਆਂ ਮੀਰ ਡਿੱਠਾ, ਹਾਲ ਆ ਜਦ ਯਾਰ ਦਾ, ਉਹ ਹੋ ਵਿਆਕੁਲ ਰੋ ਪਿਆ, ਰੋਏ ਤੇ ਤਾਂ ਹੀ ਮਾਰਦਾ, ਸੁਣ ਕਿਹਾ ਸਤਗੁਰ ਮੀਆਂ, ਛੋੜੋ ਪ੍ਰੀਤੀ ਚਾਮ ਸੇ, क्या हुआ तन जल रहा, हम शांत हैं हरि नाम से, तेरा किया मीठा लागे, हर नाम पदार्थ नानक मांगे। एक पासे भाणा मनना सी, पर इस शहादत दे सफ़र तो पहला गुरु अर्जन साहिब ने लगभग 11 साल की उम्र दे अपने सपुत्र गुरु हरगोबिंद साहब नूं 5 प्याले 5 पीर, छठम पीर बैठा गुर भारी, अर्जन काया पलट के मूरत हर गोबिंद सवारी, चली पीढ़ी सोढ़ियां रूप दिखावन वारो वारी, दल भंजन गुर सूरमा वड जोधा बहु परोपकारी। फिर वो वड जोधा 6वें पातशाह, और ये कोई कोइंसीडेंस नहीं है कि जेड़े 5 सिख भाई 5 वीर गुरु के प्यारे गुरु अर्जन साहब दे नाल लाहौर जाते हैं। अखीर वेले जदों कि लाहौर जाके उन्होंने गिरफ्तारी दी, उन्होंने विच भाई जेठा जी, भाई पिराणा जी, भाई लंगाहा जी, भाई बिधि चंद, भाई पैड़ा जी। हुण यही जिहड़े 5 सिख ने वो 6वें पातशाह दीयां जंगां दे वेले जिहड़ियां 4 जंगां शाहजहां दीयां फौजां नाल गुरु साहब ने लड़ियां, इन्हां चों ही प्रमुख जरनैल भी ने। भाई बिधि चंद भी फौज नूं लीड कर रहे हैं, भाई जेठा जी भी कर रहे हैं, भाई पिराणा जी तो शहीद ने, ਅੰਮ੍ਰਿਤਸਰ ਦੀ ਜੰਗ ਦੇ ਵਿੱਚੋਂ ਸ਼ਹੀਦ ਹੋਏ ਨੇ। ਭਾਈ ਲੰਗਾਹਾ ਜੀ, ਉਹਨਾਂ ਦੀ ਫੈਮਿਲੀ ਦਾ ਤਾਂ ਫਿਰ ਮਾਈ ਭਾਗੋ ਤੱਕ ਜਿਹੜਾ ਇਤਿਹਾਸ ਹੈ ਉਹ ਸੁਨਹਿਰੀ ਇਤਿਹਾਸ ਹੈ। ਸੋ ਇਸ ਬਾਰੇ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ ਕਿ ਭਾਈ ਇਹ ਕਹਿਣਾ ਕਿ ਜੀ ਪਹਿਲੇ ਕਿਉਂਕਿ ਗੁਰੂ ਸਾਹਿਬ ਨੇ ਬਿਲਕੁਲ ਉਹ ਪੈਸੀਫਿਸਟ ਜਾਂ ਹਿੰਸਾ ਦਾ ਰਸਤਾ ਚੁਣਿਆ, ਫਿਰ ਵਾਇਲੈਂਸ, ਆਈਡੀਓਲੋਜੀ ਪਹਿਲੇ ਦਿਨ ਤੋਂ ਹੀ ਸੀ। ਲੇਕਿਨ ਜਦੋਂ ਤੁਸੀਂ ਲੋਕਾਂ ਨੂੰ ਤਿਆਰ ਕਰਦੇ ਹੋ ਕਿਸੇ ਦੇ ਲਈ, ਪਹਿਲਾਂ ਤੁਸੀਂ ਸਿਧਾਂਤਕ ਫਾਊਂਡੇਸ਼ਨ ਲੇ ਕਰਦੇ ਹੋ, फिर तुसी हौली 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 अगे वधदे हो। सिद्धांतक जिहड़ा पार्ट है गुरु नानक पातशाह ने ले कीता सी। गुरु नानक पातशाह ने वेले दे हाकमां नूं वंगारिया, राजे शीं
ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ ਚਾਕਰ ਨਹਿੰਦਾ ਪਾਇਨ ਕਾਓ ਰਤ ਪਿਤ ਕੁੱਤਿਓ ਚਟ ਜਾਓ। ਗੁਰੂ ਨਾਨਕ ਪਾਤਸ਼ਾਹ ਨੇ ਬਾਬਰ ਦੀ ਜੇਲ੍ਹ ਕੱਟੀ ਪਰ ਬਾਬਰ ਨੂੰ ਇਹ ਯਾਦ ਦਹਾਨੀ ਕਰਵਾਈ ਕਿ ਪਾਪ ਕੀ ਜੰਜ ਲੈ ਕਾਬਲੋਂ ਤਾਂ ਹੈ ਜੋਰੀ ਮੰਗੇ ਦਾਨਵੇ ਲਾ ਲੋ। ਇਹ ਕਿਸੇ ਨੂੰ ਜ਼ਾਬਰ ਮੂੰਹ ਦੇ ਉੱਤੇ ਕਹਿਣਾ ਔਰ ਉਸ ਜੇ ਬਾਬਰ ਨੇ ਉਹਨਾਂ ਦੇ ਉਸ ਕ੍ਰਿਸ਼ਮਈ ਸ਼ਖਸੀਅਤ ਨੂੰ ਦੇਖ ਕੇ ਉਹਨਾਂ ਨੂੰ ਰਿਲੀਜ਼ ਕਰਨ ਦੀ ਗੱਲ ਕਹੀ ਤੇ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਕਿ ਜੇ ਤਬਾਹੀ ਬੰਦ ਕਰੋ ਅਗਜ਼ਨੀ ਜੋ ਸ਼ਹਿਰ ਦੇ ਵਿੱਚ ਲੁੱਟ ਮਾਰ ਔਰ ਬੀਬੀਆਂ ਦੀ ਜੋ ਬੇਪੱਤੀ ਹੋ ਰਹੀ ਔਰ ਸਾਰਿਆਂ ਨੂੰ ਰਿਲੀਜ਼ ਕਰੋ। ਫਿਰ ਇਹੀ ਹੈ ਜਦੋਂ ਅਸੀਂ ਬੰਦੀ ਛੋੜ ਗੁਰੂ ਦੀ ਗੱਲ ਕਰਦੇ ਹਾਂ ਇਹ ਗੁਰੂ ਨਾਨਕ ਪਾਤਸ਼ਾਹ ਤੋਂ ਸ਼ੁਰੂ ਹੁੰਦਾ। ਅੱਜ ਅਸੀਂ ਭਾਰਤੀ ਹਕੂਮਤ ਦੇ ਸਾਹਮਣੇ 2-2 ਸਾਲ ਹੋ ਗਏ ਨੇ ਮੋਰਚਾ ਲਾ ਕੇ ਬੈਠੇ ਆ ਜੀ ਬੰਦੀ ਸਿੰਘਾਂ ਨੂੰ ਰਿਹਾ ਕਰੋ ਬੰਦੀਆਂ ਨੂੰ ਰਿਹਾ ਕਰੋ। ਜਿਹੜੇ ਉਹ ਕੌਮੀ ਤਾਕਤ ਉਹ ਗੁਰੂ ਪਾਤਸ਼ਾਹ ਜਾਂ ਫਿਰ 6ਵੇਂ ਪਾਤਸ਼ਾਹ ਜਿਨ੍ਹਾਂ ਨੇ ਪ੍ਰੀ ਕੰਡੀਸ਼ਨ ਅਗੇਨ ਰੱਖੀ ਜਹਾਂਗੀਰ ਦੇ ਸਾਹਮਣੇ ਕਿ ਮੈਂ ਗਵਾਲੀਅਰ ਦੇ ਇਸ ਕਿਲੇ ਚੋਂ ਕੈਦ ਚੋਂ ਬਾਹਰ ਤਾਂ ਆਵਾਂਗਾ ਪਹਿਲਾਂ ਜਿਹੜੇ 52 ਜਿਹੜੇ ਰਾਜੇ ਨੇ ਡਿਸੀਡੈਂਟ ਪੋਲੀਟੀਕਲ ਉਹਨਾਂ ਨੂੰ ਰਿਲੀਜ਼ ਕਰੋ। ਸੋ ਇਹ ਜ਼ਾਹਰ ਤੌਰ ਦੇ ਉੱਤੇ ਜਿਹੜੀ ਆਈਡੀਓਲੋਜੀ ਲਈ ਗੁਰੂ ਅਰਜਨ ਸਾਹਿਬ ਨੇ ਸ਼ਹਾਦਤ ਦਿੱਤੀ ਉਹ ਮੀਰੀ ਪੀਰੀ ਦੀ ਆਈਡੀਓਲੋਜੀ ਸੀ, ਰਾਜਯੋਗ ਦੀ ਆਈਡੀਓਲੋਜੀ ਸੀ, ਭਗਤੀ ਸ਼ਕਤੀ ਦੀ ਆਈਡੀਓਲੋਜੀ ਸੀ। ਔਰ ਉਸ ਤੋਂ ਬਾਅਦ ਕੀ ਕਰਨਾ ਹੈ ਇਸ ਦੀਆਂ ਹਦਾਇਤਾਂ ਜਿਹੜੀਆਂ ਨੇ ਉਹ ਆਪਣੇ ਸਪੁੱਤਰ ਨੂੰ ਵੀ ਸਨ। ਬਾਬਾ ਬੁੱਢਾ ਜੀ ਜਿਹੜੇ ਗੁਰਗੱਦੀ ਦੀ ਰਸਮ ਅਦਾ ਕਰਦੇ ਰਹੇ ਉਹ ਗੁਰੂ 6ਵੇਂ ਪਾਤਸ਼ਾਹ ਨੂੰ ਸ਼ਸਤਰ ਵਿਦਿਆ ਸਿਖਾਉਂਦੇ ਨੇ, ਸ਼ਸਤਰ ਵਿਦਿਆ ਦੇ ਉਸਤਾਦ ਨੇ। ਔਰ ਫਿਰ ਉਹੀ ਬਾਬਾ ਬੁੱਢਾ ਜੀ ਗੁਰੂ ਹਰਗੋਬਿੰਦ ਸਾਹਿਬ ਨੂੰ ਮੀਰੀ ਪੀਰੀ ਦੀਆਂ 2 ਤਲਵਾਰਾਂ ਪਹਿਨਾਉਂਦੇ ਨੇ। ਦਿੱਲੀ ਤਖਤ ਤੋਂ 2 ਫੁੱਟ ਉੱਚਾ ਅਕਾਲ ਤਖਤ ਹੋਣ ਦੇ ਵਿੱਚ ਆਉਂਦਾ ਹੈ ਔਰ ਪਹਿਲਾ ਹੁਕਮਨਾਮਾ ਅਕਾਲ ਤਖਤ ਦਾ ਵਧੀਆ ਜਵਾਨੀ ਵਧੀਆ ਘੋੜਾ ਵਧੀਆ ਸ਼ਸਤਰ। ਸੋ ਅਸੀਂ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਨੂੰ ਸਮਰਪਿਤ ਜਿਹੜਾ ਇਸ ਸਮੁੱਚਾ ਪ੍ਰੋਗਰਾਮ ਅੱਜ ਕਰ ਰਹੇ ਹਾਂ। ਬੇਸ਼ੱਕ ਹੋਰ ਬਹੁਤ ਸਾਰੇ ਪੋਲੀਟੀਕਲ ਇਸ਼ੂ ਵੀ ਹੁੰਦੇ ਨੇ ਲੇਕਿਨ ਸਾਡੇ ਲਈ ਮੂਲ ਸਾਡੀ ਇਹ ਸਾਰੀ ਜਰਨੀ ਕੌਮ ਦੀ ਬੇਸ਼ੱਕ ਉਹ ਸਾਡੇ ਖਾਲਿਸਤਾਨ ਦੇ ਸਟਰਗਲ ਲਈ ਜਰਨੀ ਹੈ ਇਹ ਰੂਹਾਨੀ ਜਰਨੀ ਹੈ ਕਿਉਂਕਿ ਇਸ ਰੂਹਾਨੀਅਤ ਦੇ ਰਸਤੇ ਦੇ ਉੱਤੇ ਹੀ ਤੁਰਦੇ ਹਾਂ। ਗੁਰੂ ਅਰਜਨ ਸਾਹਿਬ ਨੇ ਸਾਨੂੰ ਇਹ ਦੱਸਿਆ ਸੀ ਕਿ ਜ਼ੁਲਮ ਦੇ ਸਾਹਮਣੇ ਆਪਣੀਆਂ ਵੈਲਿਊਜ਼ ਨੂੰ ਕਦੇ ਨਹੀਂ ਛੱਡਣਾ। ਔਰ ਇਹੀ ਜਦੋਂ ਅਸੀਂ ਪਹਿਲੇ ਸ਼ਹੀਦ ਗੁਰੂ ਦਾ ਜ਼ਿਕਰ ਕਰਦੇ ਹਾਂ ਮੈਂ ਅੱਗੇ ਵੀ ਇੱਕ ਵਾਰ ਜ਼ਿਕਰ ਕੀਤਾ ਸੀ ਕਿ ਡਾਕਟਰ ਸਿੰਥੀਆ ਜਿਨ੍ਹਾਂ ਨੇ ਬਾਹਰ ਜਿਹੜੇ ਸਿੱਖ ਨਿਕਲ ਕੇ ਆਏ ਜਿਹੜੇ ਸੰਘਰਸ਼ ਦਾ ਹਿੱਸਾ ਸੀ ਟਾਰਚਰ ਚੋਂ ਨਿਕਲੇ ਲੜੇ ਉਹਨਾਂ ਚੋਂ ਇੱਕ ਸਿੰਘ ਜਦੋਂ ਕਿ ਉਹ ਟਾਰਚਰ 'ਚ ਮਾਲ ਮੰਡੀ ਅੰਮ੍ਰਿਤਸਰ ਦੇ ਵਿੱਚ ਉਸ ਨਾਲ ਜਿਵੇਂ ਟਾਰਚਰ ਹੋਇਆ ਉਹ ਬਿਆਨ ਰਿਹਾ ਸੀ ਤੇ ਉਹ ਬੀਬੀ ਸਿੰਥੀਆ 2 ਵਾਰ ਇੰਟਰਪਟ ਹੋਏ ਕਿਉਂਕਿ ਉਹਨਾਂ ਨੇ ਉਹ ਆਪਣੇ ਅਥਰੂ ਨਹੀਂ ਸੀ ਰੋਕ ਸਕੇ। ਔਰ ਮੈਂ ਟਰਾਂਸਲੇਟ ਕਰ ਰਿਹਾ ਸੀ ਜਿਹੜਾ ਸਿੰਘ ਆਪਣੀ ਵਾਰਦਾਤ ਸੁਣਾ ਰਿਹਾ ਆਪਣਾ ਵਾਰਤਾ ਸੁਣਾ ਰਿਹਾ ਸੀ ਔਰ ਥੋੜੀ ਦੇਰ ਬਾਅਦ ਉਹਨਾਂ ਨੇ ਸਿੰਥੀਆ ਨੇ ਪੁੱਛਿਆ ਕਿ ਵੀ ਉਹ ਸਿੰਘ ਨੂੰ ਕਿ ਵੀ ਇਹ ਸਭ ਕੁਝ ਤੂੰ ਜਰ ਕਿਵੇਂ ਲਿਆ ਤੇ ਉਹ ਕਹਿੰਦਾ ਮੈਡਮ ਸਾਡੇ ਤਾਂ ਮੇਰੇ ਸਾਹਮਣੇ ਤਾਂ ਗੁਰੂ ਅਰਜਨ ਸਾਹਿਬ ਤੱਤੀ ਤਵੀ ਤੇ ਬੈਠੇ ਸਿਰ ਤੇ ਰੇਤ ਪੈ ਰਿਹਾ ਤੇ ਉਹ ਕਹਿੰਦੇ ਪੁੱਤਰ ਡੋਲਣਾ ਨਹੀਂ ਹੈ। ਔਰ ਮੈਂ ਇਹ ਦੇਖਦਾ ਕਿ ਵੀ ਗੁਰੂ ਅਰਜਨ ਸਾਹਿਬ ਨੇ ਆਪਣੇ ਬਦਨ ਤੇ ਆਪਣੇ ਵਜੂਦ ਤੇ ਉਹ ਸਭ ਕੁਝ ਸਹਿ ਕੇ ਜੋ ਕੁਝ ਫਿਰ ਇਹਨਾਂ 4 ਸਦੀਆਂ ਦੇ ਵਿੱਚ ਉਹਨਾਂ ਦੀ ਕੌਮ ਉਹਨਾਂ ਦੀ ਉਮਤ ਉਹ ਮੁਗਲਿਆ ਸਾਮਰਾਜ ਅਫਗਾਨ ਤਾੜਵੀ ਬ੍ਰਿਟਿਸ਼ ਕਲੋਨੀਅਲਸ ਅੱਜ ਦੇ ਹਿੰਦੂ ਤਵੀ ਹਾਕਮ ਹੋਣ ਸਿੱਖਾਂ ਦੇ ਸਾਡੀ ਸਾਰੀ ਅਰਦਾਸ ਸੀ ਸਾਨੂੰ ਯਾਦ ਦਹਾਨੀ ਹੈ ਇਸ ਇਤਿਹਾਸ ਦੀ ਕਿ ਭਾਈ ਅਸੀਂ ਕਿਸ ਚੋਂ ਗੁਜ਼ਰੇ ਲੇਕਿਨ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ। ਤੇ ਅੱਜ ਦੇ ਜ਼ਾਲਮ ਜਿਨ੍ਹਾਂ ਬਾਰੇ ਅਕਸਰ ਜਿਹੜੀ ਮੇਰੀ ਇਹ ਕੋਟ ਹੈ ਇਹ ਦੁਹਰਾਈ ਵੀ ਜਾਂਦੀ ਹੈ ਕਿ ਅੱਜ ਸਾਡਾ ਵਾਹ ਉਹਨਾਂ ਹਿੰਦੂ ਤਵੀ ਹਾਕਮਾਂ ਨਾਲ ਹੈ ਜਿਹੜੇ ਮੁਗਲਾਂ ਤੋਂ ਵੱਧ ਜ਼ਾਲਮ ਨੇ ਅੰਗਰੇਜ਼ਾਂ ਤੋਂ ਵੱਧ ਸ਼ੈਤਾਨ ਨੇ ਉਹਨਾਂ ਦਾ ਕੰਬੀਨੇਸ਼ਨ ਹੈ। ਸੋ ਅਸੀਂ ਗੁਰੂ ਅਰਜਨ ਸਾਹਿਬ ਨੂੰ ਯਾਦ ਕਰਦੇ ਹਾਂ ਪੱਟਾਂ ਦੇ ਸਵਈਏ ਦੇ ਨਾਲ ਟ੍ਰਿਬਿਊਟ ਦਿੰਦੇ ਜਬ ਲੋ ਨਹੀਂ ਭਾਗ ਲਿਲਾਰ ਉਦੇ ਤਬ ਲੋ ਭ੍ਰਮਤੇ ਫਿਰਤੇ ਬਹੁਤ ਆਇਓ ਕਲ ਘੋਰ ਸਮੁੰਦਰ ਮੈਂ ਬੂਢਤ ਥੇ ਕਬ ਹੂੰ ਮਿਟ ਹੈ ਨਹੀਂ ਰੇ ਪਛਤਾਇਓ ਤਤ ਵਿਚਾਰ ਯਹ ਮਥਰਾ ਜਗ ਤਾਰਨ ਕੋ ਅਵਤਾਰ ਬਨਾਇਓ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਹੀਂ ਆਇਓ। ਸਿਆਸੀ ਤੌਰ ਤੇ ਅਸੀਂ ਫਰਾਈਡੇ ਦਾ ਸ਼ੋਅ ਜਦੋਂ ਕੀਤਾ ਤੇ ਸਾਡਾ ਲੀਡ ਸੈਗਮੈਂਟ ਹੀ ਸੀ ਕਿ ਭਾਈ ਇਹ ਹੋਪ ਕਿ ਵੀਕਐਂਡ ਦੇ ਉੱਤੇ ਅਮਰੀਕਾ ਈਰਾਨ ਸਮਝੌਤੇ ਵੱਲ ਦਸਤਖਤ ਹੋਣ ਦੀ ਗੱਲ ਇਹ ਕਹੀ ਜਾ ਰਹੀ ਸੀ
ਪਰ ਕਿਉਂਕਿ ਪਿਛਲੇ ਆਲਮੋਸਟ 28 ਫਰਵਰੀ ਤੋਂ ਬਾਅਦ 8 ਅਪ੍ਰੈਲ ਨੂੰ ਟੈਂਪਰੇਰੀ ਸੀਜ਼ ਫਾਇਰ ਹੋਇਆ। ਗੱਲਬਾਤ ਦਾ ਪਹਿਲਾ ਦੌਰ ਜਿਹੜਾ ਇਸਲਾਮਾਬਾਦ ਦੇ ਵਿੱਚ ਸ਼ੁਰੂ ਹੋਇਆ, ਉਸ ਤੋਂ ਬਾਅਦ ਕਈ ਬ੍ਰੇਕਾਂ ਲੱਗੀਆਂ। ਕਈ ਵਾਰ ਈਰਾਨ ਨੇ ਵਿੱਚੋਂ ਜਿਹੜਾ ਇੰਟਰਪਟ ਕੀਤਾ, ਕਿਉਂਕਿ ਮੇਨ ਸਪੋਇਲਰ ਇਜ਼ਰਾਈਲ, ਉਹਨੇ ਲਬਨਾਨ ਦਾ ਫਰੰਟ ਖੋਲ੍ਹਿਆ ਹੋਇਆ ਸੀ। ਕਦੇ ਗਾਜ਼ਾ ਦੇ ਉੱਤੇ ਬੰਬ ਬਰਸਾ ਦਿੰਦਾ ਸੀ, ਕਦੇ ਕਿਸੇ ਲੈਵਲ ਦੇ ਉੱਤੇ। ਔਰ ਅਮਰੀਕਾ ਨੇ ਵੀ ਬੇਸ਼ੱਕ ਸਟ੍ਰੇਟ ਆਫ ਹਾਰਮੂਜ਼ ਦਾ ਇਮੀਡੀਏਟ ਕੰਟਰੋਲ ਈਰਾਨ ਕੋਲ ਸੀ, ਪਰ 400-500 ਮੀਲ ਦੇ ਐਰੋਨੌਟਿਕ ਮਾਈਲ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ, ਉਸ ਦੀ ਵਿੱਥ ਦੇ ਉੱਤੇ ਅਮਰੀਕਾ ਨੇ ਆਪਣਾ ਪੂਰਾ ਜਿਹੜਾ ਉਹ ਬਲੌਕੇਡ ਕੀਤਾ ਹੋਇਆ ਸੀ। ਔਰ ਲਗਾਤਾਰਤਾ ਨਾਲ ਕਈ ਵਾਰ ਉਹਨਾਂ ਨੇ ਵੀ ਸਾਊਥ ਈਰਾਨ ਦੇ ਉੱਤੇ ਵੀ ਅਟੈਕ ਕੀਤਾ, ਔਰ ਉਹਨਾਂ ਦੀਆਂ ਸ਼ਿਪਸ ਦੇ ਉੱਤੇ ਵੀ ਈਰਾਨ ਨੇ ਵੀ ਜਵਾਬੀ ਕਾਰਵਾਈ ਜਿਹੜੀ ਹੈ ਅਮਰੀਕਾ ਦੇ ਬੇਸ ਜਾਰਡਨ ਔਰ ਦੂਸਰੀਆਂ ਥਾਵਾਂ 'ਤੇ ਕੀਤਾ। ਸੋ ਕਿਸੇ ਵੇਲੇ ਵੀ, ਔਰ ਇੱਕ ਦਿਨ ਪ੍ਰੈਜ਼ੀਡੈਂਟ ਟਰੰਪ ਇਹ ਕਹਿ ਦਿੰਦੇ ਸੀ ਕਿ ਹੁਣ ਅਸੀਂ ਈਰਾਨ ਦੇ ਉੱਤੇ ਉਹ ਬੰਬਾਰਡਮੈਂਟ ਕਰਨੀ ਹੈ ਕਿ ਇਹਨਾਂ ਦੀਆਂ ਪੀੜ੍ਹੀਆਂ ਵੀ ਜਿਹੜੀਆਂ ਉਹ ਯਾਦ ਰੱਖਣਗੀਆਂ। ਸੋ ਇਸ ਸਾਰੇ ਚੋਂ ਜਿਹੜੇ ਇਕੱਲਾ ਹਿਕਅਪਸ ਨਹੀਂ ਸੀ, ਹਿਚਕੀਆਂ ਨਹੀਂ ਸੀ, ਬਹੁਤ ਵਾਰ ਉਹ ਲੱਗਦਾ ਸੀ। ਔਰ ਜਿਹੜੇ ਕੁਛ ਐਨਾਲਿਸਟ ਬੜੇ ਐਕਸਪਰਟ ਵੀ ਬਣਦੇ ਨੇ, ਉਹਨਾਂ ਦਾ ਕਹਿਣਾ ਸੀ ਕਿ ਭਾਈ ਹੁਣ ਟਰੰਪ ਦੇ ਕੋਲ ਕੋਈ ਰਸਤਾ ਹੀ ਬਾਕੀ ਨਹੀਂ ਹੈ ਕਿ ਅਦਰ ਦੈਨ ਕਿ ਉਹ ਈਰਾਨ ਦੀ ਟੋਟਲ ਡਿਸਟਰਕਸ਼ਨ, ਔਰ ਕੁਛ ਨੇ ਤਾਂ ਈਵਨ ਨਿਊਕਲੀਅਰ ਦਾ ਇਸਤੇਮਾਲ ਹੋਣ ਤੱਕ ਕਿ ਵੀ ਇਜ਼ਰਾਈਲ ਜਾ ਸਕਦਾ। ਅਸੀਂ ਬੇਸ਼ੱਕ ਉਹਨਾਂ ਸਾਰੇ ਤਬਸਰਿਆਂ ਨੂੰ ਨਾਲ ਜਿਹੜਾ ਡਿਸਕਸ ਵੀ ਕਰਦੇ ਰਹੇ, ਪਰ ਸਾਡੀ ਹਮੇਸ਼ਾ ਹੀ ਹੋਪ ਸੀ ਪ੍ਰੈਜ਼ੀਡੈਂਟ ਟਰੰਪ ਦੀ, ਖਾਸ ਤੌਰ 'ਤੇ ਜਿਹੜੀ ਇਹ ਕੁਆਲਿਟੀ ਕਿ ਉਹ ਡੀਲ ਮੇਕਰ ਨੇ। ਫਿਰ ਉਹ ਵਾਰ ਨਹੀਂ ਚਾਹੁੰਦੇ। ਉਹਨਾਂ ਨੇ ਆਪਣੀ ਪਹਿਲੀ ਟਰਮ ਦੇ ਵੇਲੇ ਲਗਭਗ 20 ਸਾਲ ਤੋਂ ਜਿਹੜੀ ਅਫਗਾਨਿਸਤਾਨ ਵਾਰ ਸੀ, ਜਿਹਦੇ 'ਚ ਨੈਟੋ ਫਸੀ ਹੋਈ ਸੀ, ਉਸ 'ਚੋਂ ਸੇਫਲੀ ਕੱਢਿਆ। ਤਾਲਿਬਾਨ ਦੇ ਨਾਲ ਗੱਲਬਾਤ ਦੇ ਲਈ ਦੋਹਾ ਦੇ ਵਿੱਚ ਉਹਨਾਂ ਦਾ ਦਫ਼ਤਰ ਖੁਲਾਇਆ, ਔਰ ਕਤਰ ਨੇ ਉਹਦੇ 'ਚ ਬੜਾ ਪ੍ਰੋਮੀਨੈਂਟ ਰੋਲ ਅਦਾ ਕੀਤਾ। ਤਾਲਿਬਾਨ ਪਾਕਿਸਤਾਨ ਦਾ ਵੀ ਉਹਦੇ 'ਚ ਰੋਲ ਸੀ। ਉਸ ਪੀਰੀਅਡ ਤਾਂ ਇੰਡੀਆ ਨੂੰ ਬਾਹਰ ਰੱਖਿਆ ਗਿਆ। ਔਰ ਇਹ ਵੀ ਜਿਹੜੀ ਹੈ ਇੱਕ ਆਪਣੇ ਆਪ ਦੇ ਵਿੱਚ ਯੂਨੀਕ ਗੱਲ ਬਣ ਗਈ ਕਿ ਉਸ ਸਮਝੌਤੇ 'ਚ ਵੀ ਪਾਕਿਸਤਾਨ ਔਰ ਕਤਰ ਦਾ ਵੱਡਾ ਰੋਲ ਸੀ, ਔਰ ਇੰਡੀਆ ਬਾਹਰ ਸੀ। ਇਸ ਵਾਰ ਵੀ ਬੇਸ਼ੱਕ ਇਨੀਸ਼ੀਏਟ ਪਾਕਿਸਤਾਨ ਨੇ ਕੀਤਾ, ਕਿਉਂਕਿ ਪਾਕਿਸਤਾਨ ਦੇ ਫੀਲਡ ਮਾਰਸ਼ਲ ਆਸਮ ਮੁਨੀਰ ਦੇ ਉੱਤੇ ਪ੍ਰੈਜ਼ੀਡੈਂਟ ਟਰੰਪ ਟਰਸਟ ਕਰਦੇ ਨੇ, ਆਪਣਾ ਦਾ ਫੇਵਰਿਟ ਜਨਰਲ ਕਹਿੰਦੇ ਨੇ। ਔਰ ਉਹਨਾਂ ਦੇ ਉੱਤੇ ਈਰਾਨ ਨੇ ਵੀ ਟਰਸਟ ਕੀਤਾ। ਔਰ ਇਨੀਸ਼ੀਏਟ ਪਹਿਲਾ ਦੌਰ ਵੀ ਇਸ ਲਈ ਜਿਹੜਾ ਹੈ ਉਹ ਇਸਲਾਮਾਬਾਦ ਦੇ ਵਿੱਚ ਹੀ ਹੋਇਆ। ਲੇਕਿਨ ਜੇ ਵਿਚਾਲੇ ਇਸ ਮੈਮੋ ਆਫ ਅੰਡਰਸਟੈਂਡਿੰਗ ਨੂੰ ਲੈ ਕੇ ਕੋਈ ਰੁਕਾਵਟ ਆਂਦੀ ਰਹੀ ਜਾਂ ਬਣਦੀ ਰਹੀ, ਖਾਸ ਤੌਰ 'ਤੇ ਜਿਹੜਾ ਈਰਾਨ ਵੱਲੋਂ ਡੈਮੇਜ ਮੰਗਿਆ ਜਾਣਾ ਹੈ ਜਾਂ ਦੂਸਰਾ, ਔਰ ਜਿਹੜੇ ਉਹਨਾਂ ਦੇ ਪੈਸੇ ਵੀ ਕੋਈ ਕਤਰ 'ਚ ਫਸੇ ਹੋਏ ਨੇ, ਕੋਈ ਇੰਡੀਆ 'ਚ ਫਸੇ ਹੋਏ, ਜਿਹੜੇ US ਸੈਂਕਸ਼ਨਸ ਕਰਕੇ ਉਹ ਲੈ ਨਹੀਂ ਸਕਦੇ। ਉਹਦੇ 'ਚ ਸੈਕੰਡ ਦੌਰ ਦੇ ਵਿੱਚ ਜਿਹੜਾ ਟੂਵਰਡਸ ਦਾ ਕਨਕਲੂਜਨ ਜਿਹੜਾ ਇਹ ਰੋਲ ਕਤਰ ਨੇ ਬਾਖੂਬੀ ਨਿਭਾਇਆ। ਹਾਲਾਂਕਿ ਤੁਰਕੀ ਔਰ ਸਾਊਦੀ ਅਰੇਬੀਆ ਬਿਹਾਈਂਡ ਸੀ। ਪ੍ਰੈਜ਼ੀਡੈਂਟ ਟਰੰਪ ਦਾ 80ਵਾਂ ਬਰਥਡੇ ਸੀ ਵੀਕਐਂਡ 'ਤੇ। ਉਹ ਚਾਹੁੰਦੇ ਸੀ ਕਿ ਇਸ ਦਿਨ ਦੇ ਉੱਤੇ ਦਸਤਖਤ ਹੋਣ, ਪਰ ਈਰਾਨ ਜਿਹੜਾ ਹੈ ਉਹ ਆਪਣੇ ਤੌਰ ਦੇ ਉੱਤੇ ਡਿਪਲੋਮੈਟਿਕਲੀ ਤਾਂ ਉਹ ਬਹੁਤ ਮੈਚੁਰ ਨੇ। ਉਹ ਇਹ ਵੀ ਨਹੀਂ ਸੀ ਪ੍ਰਭਾਵ ਦੇਣਾ ਚਾਹੁੰਦੇ ਆਪਣੇ ਲੋਕਾਂ ਨੂੰ, ਕਿਉਂਕਿ ਉਹਨਾਂ ਦੇ ਵਿਦਨ ਵੀ ਹਾਰਡ ਲਾਈਨਰ ਸੌਫਟ ਲਾਈਨਰ ਨੇ ਕਿ ਜੀ ਇੱਧਰ ਜਸ਼ਨ ਮਨਾਏ ਜਾ ਰਹੇ ਹੋਣ, ਗੁਬਾਰੇ ਉੱਡ ਰਹੇ ਨੇ, ਜਾਂ ਦੂਜੇ ਕਿ ਜੀ ਟਰੰਪ ਦਾ ਜਨਮ ਦਿਨ ਦੇ ਉੱਤੇ ਉਹ ਐਲਾਨ ਕਰੇ ਕਿ ਜੀ ਅਸੀਂ ਜਿੱਤ ਗਏ। ਵੈਸੇ ਇਹ ਕਿਸੇ ਲਈ ਵੀ ਜਿੱਤ ਜਾਂ ਹਾਰ ਨਹੀਂ ਹੈ। ਅਸੀਂ ਸਮਝਦੇ ਹਾਂ ਕਿ ਇੱਕ ਵਿਜ਼ਡਮ ਭਰਿਆ ਇਹ ਮੈਮੋ ਆਫ ਅੰਡਰਸਟੈਂਡਿੰਗ ਹੈ, ਲਗਭਗ 1.5 ਸਫ਼ੇ ਦਾ। ਉਹਦੇ ਅਜਿਹੀਆਂ ਡਿਟੇਲ ਸਾਹਮਣੇ ਨਹੀਂ ਨੇ। ਉਸ 'ਚੋਂ ਦੋ ਚੀਜ਼ਾਂ ਜਿਹੜੀਆਂ ਪ੍ਰੈਜ਼ੀਡੈਂਟ ਟਰੰਪ ਔਰ ਈਰਾਨ ਦੇ ਹਵਾਲੇ ਨਾਲ ਅਸੀਂ ਸਮਝ ਸਕਦੇ ਹਾਂ, ਕਹਿ ਸਕਦੇ ਹਾਂ। ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਵੀ ਸਟ੍ਰੇਟ ਆਫ ਹਾਰਮੂਜ਼ ਖੁੱਲ੍ਹੇਗੀ, ਆਇਲ ਵਿਲ ਫਲੋ ਨਾਓ ਫਰੀਲੀ, ਕਿ ਤੇਲ ਖੁੱਲ੍ਹਾ ਜਿੰਨਾ ਮਰਜ਼ੀ। ਔਰ ਜ਼ਾਹਰ ਹੈ ਕਿ ਇਹਦਾ ਦੂਜਾ ਹਿੱਸਾ ਜਿਹੜਾ ਅਮਰੀਕਾ ਵੱਲੋਂ ਉਸ ਦਾ ਬਲੌਕੇਡ ਚੁੱਕਿਆ ਜਾਣਾ, ਇਹ ਉਹਦੀ ਸਪਿਰਿਟ ਹੈ। ਸੈਕੰਡ, ਪ੍ਰੈਜ਼ੀਡੈਂਟ ਟਰੰਪ ਦਾ ਇਹ ਕਹਿਣਾ ਹੈ ਕਿ ਵੀ ਈਰਾਨ ਕਦੇ ਵੀ ਜਿਹੜਾ ਉਹ ਨਿਊਕਲੀਅਰ ਨਹੀਂ ਹਾਸਲ ਕਰ ਸਕੇਗਾ। ਈਰਾਨ ਡੀਲ ਸੇਜ਼ ਲਾਊਡ ਐਂਡ ਕਲੀਅਰ that Tehran won't have a nuclear weapon। ਇਹ ਹਾਲਾਂਕਿ ਇਹ ਜਿਹੜਾ ਮੈਮੋ ਆਫ ਅੰਡਰਸਟੈਂਡਿੰਗ ਹੈ, ਇਹਦੇ 60 ਦਿਨ ਦੇ ਵਿੱਚ ਜਿਹੜਾ ਸੈਕੰਡ ਫੇਜ਼ ਹੈ, ਮੈਨੂੰ ਲੱਗਦਾ ਵੀ ਇਹ ਪ੍ਰੋਲੋਂਗ ਨੈਗੋਸ਼ੀਏਸ਼ਨ ਹੋਏਗੀ। ਪਰ ਇੱਕ ਵਾਰ ਅਮਰੀਕਨ ਫੌਜ ਸਟੇਟ ਆਫ ਹਾਰਮੂਜ਼ ਚੋਂ ਪਾਸੇ ਨਿਕਲਦੀ ਹੈ ਬਲੌਕੇਡ ਚੋਂ, ਈਰਾਨ ਉਹਨੂੰ ਖੋਲ੍ਹਦਾ ਹੈ, ਉੱਥੋਂ ਮਾਈਨਸ ਵਗੈਰਾ ਪਾਸੇ ਹੋ ਜਾਂਦੀਆਂ ਨੇ। ਔਰ ਜਿਹੜਾ ਈਰਾਨ ਨੂੰ ਜਿਹੜਾ ਇਹ ਅਸ਼ੋਰ ਕੀਤਾ ਗਿਆ ਕਿ ਉਸ ਦੇ ਜਿਹੜੇ
ਪੈਸੇ ਫਰੀਜ਼ ਕੀਤੇ ਹੋਏ ਨੇ, ਕਿੰਨੇ ਬਿਲੀਅਨ, ਕਦੇ 18 ਬਿਲੀਅਨ ਹੁੰਦਾ, ਕਦੇ 26 ਬਿਲੀਅਨ। ਉਹ ਜਿਹੜੇ ਈਰਾਨ ਦੇ ਪੈਸੇ ਸੀ ਉਸ ਵੇਲੇ ਦੇ ਸ਼ਾਹ ਆਫ ਈਰਾਨ ਨੇ ਈਰਾਨ ਲਈ ਹਥਿਆਰ ਖਰੀਦਣ ਦੇ ਲਈ ਅਮਰੀਕਾ ਨੂੰ ਦਿੱਤੇ ਸੀ, ਔਰ ਉਧਰੋਂ ਆਇਤੁੱਲਾ ਖਮੀਨੀ ਨੇ ਰੈਵੋਲੂਸ਼ਨ ਕਰ ਦਿੱਤਾ ਉਹਨੇ, ਔਰ ਇਹ ਸਾਰਿਆਂ ਨੂੰ ਰਿਲੀਜ਼ ਕੀਤਾ ਜਾਏਗਾ ਇਨ ਫੇਜ਼ਸ। ਇਹ ਅਮਰੀਕਾ ਦਾ ਕਹਿਣਾ ਜਿਉਂ-ਜਿਉਂ ਈਰਾਨ ਦੀ ਪਰਫਾਰਮੈਂਸ ਹੋਏਗੀ। ਪਰ ਇਸ ਸਾਰੇ ਦੇ ਵਿੱਚ ਜਿਹੜਾ ਗਲੋਬਲੀ ਤਾਂ ਇੱਕ ਪੋਜ਼ਿਟਿਵ ਨਾਲ ਦੀ ਨਾਲ ਜਿਉਂ ਹੀ ਇਸ ਸਮਝੌਤੇ ਦੇ ਉੱਤੇ ਡਿਜੀਟਲ ਦਸਤਖਤ ਦੀ ਗੱਲ ਆਈ, ਇਨ ਪਰਸਨ ਤਾਂ ਨਹੀਂ ਹੋਏ, ਇਨ ਪਰਸਨ ਮੋਸਟ ਲਾਈਕਲੀ ਆਉਣ ਵਾਲੇ ਦਿਨਾਂ ਦੇ ਵਿੱਚ ਜਨੇਵਾ ਦੇ ਵਿੱਚ ਹੋਣ ਦੀ ਲਾਈਨ ਹੈ। ਹਾਲਾਂਕਿ ਪਹਿਲਾਂ ਇਹ ਸੀ ਕਿ ਸੰਡੇ ਜਨੇਵਾ 'ਚ ਹੋਣਗੇ, ਔਰ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਤੋਂ ਲੈ ਕੇ ਉਹਨਾਂ ਦੇ ਫੋਰਨ ਮਿਨਿਸਟਰ, ਹੋਮ ਮਿਨਿਸਟਰ ਸਭ ਦੇ ਵੀਜ਼ੇ ਰਾਤੋਂ ਰਾਤ ਲੱਗ ਗਏ ਸੀ ਕਿ ਉੱਥੇ ਜਾ ਕੇ ਉਹਨਾਂ ਨੇ ਹੋਸਟ ਕਰਨੇ। ਔਰ ਇਸ ਸਮਝੌਤੇ ਦਾ ਵੀ ਸਭ ਤੋਂ ਪਹਿਲਾਂ ਜਿਹੜਾ ਟਵੀਟ ਹੈ ਉਹ ਸ਼ਹਬਾਜ਼ ਸ਼ਰੀਫ ਨੇ ਕੀਤਾ, ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਨੇ, ਕਿਉਂਕਿ ਜ਼ਾਹਰ ਹੈ ਵਿਚੋਲੇ ਦੇ ਤੌਰ ਤੇ ਪਾਕਿਸਤਾਨ ਨੇ ਇਨੀਸ਼ੀਏਟ ਕੀਤਾ ਸੀ। ਫਿਰ ਪ੍ਰੈਜ਼ੀਡੈਂਟ ਟਰੰਪ ਨੇ ਸ਼ਹਬਾਜ਼ ਸ਼ਰੀਫ ਦਾ ਉਹੀ ਟਵੀਟ ਜਿਹੜਾ ਹੈ ਰੀਟਵੀਟ ਕੀਤਾ। ਈਰਾਨ ਨੇ ਥੋੜਾ ਵਕਤ ਲਿਆ, ਈਰਾਨ ਦੀ ਅਜੇ ਵੀ ਕੌਸ਼ੀਅਸ ਅਪਰੋਚ ਹੈ, ਕਿਉਂਕਿ ਇਸ ਸਾਰੇ ਪੀਰੀਅਡ 'ਚ ਜਦੋਂ ਇਹ ਵੀ ਆ ਗਿਆ, ਟਰੰਪ ਨੇ ਐਲਾਨ ਵੀ ਕੀਤਾ ਸੀ ਵੀ ਵੀਕਐਂਡ ਤੇ ਦਸਤਖਤ ਹੋਣਗੇ। ਇਜ਼ਰਾਈਲ ਨੇ ਤਾਬੜਤੋੜ ਲਬਨਾਨ ਦੇ ਉੱਤੇ ਹਵਾਈ ਹਮਲੇ ਕੀਤੇ, ਇਹ ਕਹਿ ਕੇ ਜੀ ਹਿਜ਼ਬੁੱਲਾ ਨੇ ਜਿਹੜਾ ਉਹ ਡਰੋਨ ਅਟੈਕ ਕਰਤਾ ਜਾਂ ਫਲਾਣਾ ਕਰਤਾ। ਸੋ ਜਿਹੜਾ ਸਪੋਇਲਰ ਹੈ, ਔਰ ਇਸ ਸਾਰੇ ਪੀਰੀਅਡ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਨੇ ਇਜ਼ਰਾਈਲ ਨੂੰ ਝਾੜਿਆ ਵੀ ਹੈ, ਇਹ ਵੀ ਕਿਹਾ ਕਿ ਵੀ ਮੇਰੀ ਵਜ੍ਹਾ ਕਰਕੇ ਇਜ਼ਰਾਈਲ ਹੋਣ ਤਾਂ ਨਹੀਂ ਤਾਂ 2 ਘੰਟੇ ਨਹੀਂ ਕੱਢਣੇ ਇਜ਼ਰਾਈਲ। ਨੇਤਨਯਾਹੂ ਬਾਰੇ ਵੀ ਕਿਹਾ ਵੀ ਇਹ ਖਰਾਬ ਆਦਮੀ ਹੈ, ਇਹ ਕੁਛ ਇਸ ਕਿਸਮ ਦੇ ਲਫ਼ਜ਼ ਨੇ, ਉਹ ਬਦਲਦੇ ਰਹਿੰਦੇ ਨੇ ਲਫ਼ਜ਼, ਨਾਲ ਹੀ ਕਹਿਣਗੇ ਮਾਈ ਫਰੈਂਡ, ਪਰ ਨਾਲ ਦੀ ਨਾਲ ਉਹਨਾਂ ਦਾ ਇਹ ਕਹਿਣਾ ਹੈ ਕਿ ਵੀ ਇਹ ਸਾਰੇ ਦੇ ਵਿੱਚ ਜਿਹੜਾ ਸਪੋਇਲਰ ਹੈ ਉਹ ਜਿਹੜਾ ਇਜ਼ਰਾਈਲ ਹੈ। ਔਰ ਟਰੰਪ ਸੇਜ਼ ਹੀ ਵਿਲ ਰਿਲੀਜ਼ ਟੈਕਸਟ ਆਫ ਇਰਾਨ ਐਗਰੀਮੈਂਟ ਸੂਨ ਐਂਡ ਮਾਈਟ ਰਿਸਾਈਟ ਇਟ ਬਿਫੋਰ ਕੈਮਰਾ। ਜਿਹੜੀ ਇੱਕ ਗੱਲ ਮੀਡੀਆ ਦੇ ਵਿੱਚ ਬਾਰ-ਬਾਰ ਹੋ ਰਹੀ ਸੀ ਕਿ ਵੀ ਗੱਲਾਂ ਸਾਰੀਆਂ ਹੋ ਰਹੀਆਂ ਮੈਮੋ ਆਫ ਅੰਡਰਸਟੈਂਡਿੰਗ ਦੀਆਂ, ਐਗਜ਼ੈਕਟ ਟੈਕਸਟ ਕੀ ਹੈ, ਤੇ ਉਹਨਾਂ ਨੇ ਟਰੰਪ ਨੇ ਕਿਹਾ ਵੀ ਬਹੁਤ ਜਲਦੀ ਜਿਹੜਾ ਮੈਂ ਇਸ ਸਾਰੇ ਨੂੰ ਪਬਲਿਕ ਹੀ ਨਹੀਂ ਕਰਾਂਗਾ ਮੀਡੀਆ ਸਾਹਮਣੇ, ਮੈਂ ਖੁਦ ਪੜਾਂਗਾ, ਉਹਨੂੰ ਰਿਸਾਈਟ ਕਰਾਂਗਾ। ਸੋ ਜ਼ਾਹਰ ਹੈ ਨਾਲ ਦੀ ਨਾਲ ਉਹਨਾਂ ਨੇ ਜਿਹੜਾ ਨੇਤਨਯਾਹੂ ਨੂੰ ਵਾਰਨਿੰਗ ਦਿੱਤੀ, ਵਿਦਆਊਟ ਮੀ देयर ਵੁੱਡ ਬੀ ਨੋ ਇਜ਼ਰਾਈਲ। ਇਹ ਟਰੰਪ ਨੇ ਕਿਹਾ ਵੀ ਜੇ ਮੈਂ ਨਾ ਹੁੰਦਾ ਜਾਂ ਮੈਂ ਨਾ ਹੋਵਾਂ ਤਾਂ ਕੋਈ ਇਜ਼ਰਾਈਲ ਐਗਜ਼ਿਸਟ ਹੀ ਨਹੀਂ ਕਰ, ਔਰ ਇਹ ਗੱਲ ਗਲਤ ਨਹੀਂ ਹੈ। ਔਰ ਇਸ ਸਾਰੇ ਚੋਂ ਜਿਹੜਾ ਟਰੰਪ ਸੇਜ਼ ਨੇਤਨਯਾਹੂ ਮਸਟ ਬੀ ਮੋਰ ਰਿਸਪੌਂਸਿਬਲ ਵਿਦ ਲਬਨਾਨ, ਸੁਜੈਸਟ ਸੀਰੀਆ ਹੈਂਡਲ ਹਿਜ਼ਬੁੱਲਾ ਇਸ਼ੂ। ਹੁਣ ਇਹਦੇ 'ਚ ਇਹ ਤਾਂ ਨਹੀਂ ਹੈ ਵੀ ਜਿਹੜੀ ਹੁਣ 47 ਸਾਲ ਦੀ ਕਨਫਰੰਟੇਸ਼ਨ ਈਰਾਨ ਦੇ ਨਾਲ, ਔਰ ਫਿਰ ਈਰਾਨ ਦੀਆਂ 3 ਪ੍ਰੌਕਸੀਜ਼, ਉਹ ਹਮਾਸ ਹੈ, ਹਿਜ਼ਬੁੱਲਾ ਹੈ, ਜਾਂ ਉਹ ਹੋਠੀ ਕੀ ਰਿਬੈਲਸ ਨੇ ਉਹਦੇ 'ਚ ਉਹਦੇ ਯਮਨ ਦੇ ਵਿੱਚ, ਕਿਉਂਕਿ ਡਾਇਰੈਕਟ ਤਾਂ ਕੋਈ ਈਰਾਨ ਦਾ ਬਾਰਡਰ ਨਹੀਂ ਲੱਗਦਾ ਇਜ਼ਰਾਈਲ ਨਾਲ, ਉਹ ਪਰ ਇਜ਼ਰਾਈਲ ਨੇ ਆਪਣੇ ਉਹ 3 ਪੱਠੇ ਰੱਖੇ ਹੋਏ ਨੇ ਜਿਨ੍ਹਾਂ ਨੂੰ ਸ਼ਾਬਾਸ਼ ਦੇ ਕੇ ਹਥਿਆਰ ਦੂਜੇ, ਕਿਉਂਕਿ ਇਹ ਜਿਹੜਾ ਇਜ਼ਰਾਈਲ ਦਾ ਫਲਸਤੀਨੀਆਂ ਦਾ ਦਮਨ ਹੈ, ਉਹਨਾਂ ਦੀ ਰਿਪਰੈਸ਼ਨ ਹੈ, ਉਹਨੂੰ ਕਾਊਂਟਰ ਕਰਨ ਦੇ ਲਈ, ਜਿਹਨੂੰ ਕਿ ਇਜ਼ਰਾਈਲ ਐਕਸੈਸ ਆਫ ਈਵਲ ਕਹਿੰਦਾ ਹੈ, ਉਹਨਾਂ 3 ਤਾਕਤਾਂ ਦਾ। ਸੋ ਇਹ ਜਿਹੜੇ ਬੜੇ ਪੋਜ਼ਿਟਿਵ ਐਨਾਲਿਸਟ ਵੀ ਨੇ, ਉਹਨਾਂ ਦਾ ਇਹ ਕਹਿਣਾ ਹੈ ਕਿ ਭਾਈ ਅਜੇ ਬੇਸ਼ੱਕ ਇਹ ਮੈਮੋ ਆਫ ਅੰਡਰਸਟੈਂਡਿੰਗ ਪੋਜ਼ਿਟਿਵ ਸਾਈਨ ਹੈ, ਅਮਰੀਕਾ ਰਾਹ ਲੱਭ ਰਿਹਾ ਇਸ ਚੋਂ ਨਿਕਲਣ ਦਾ। ਹੁਣ ਇਜ਼ਰਾਈਲ ਕਿਉਂਕਿ ਨੇਤਨਯਾਹੂ ਬਹੁਤ ਫਰਸਟ੍ਰੇਟਡ ਹੈ, ਇਹ ਸਾਰੇ ਜੇ ਕਿਸੇ ਦੀ ਡਿਫੀਟ ਹੋਈ ਹੈ ਤੇ ਇਜ਼ਰਾਈਲ ਦੇ ਏਜੰਡੇ ਦੀ ਹੋਈ ਹੈ। ਉਹਨੂੰ ਇਹ ਲੱਗਦਾ ਸੀ ਕਿ ਸਾਰੇ 'ਚ ਅਮਰੀਕਾ ਤੋਂ ਈਰਾਨ ਨੂੰ ਤਬਾਹ ਕਰਾਓ, ਫਿਰ ਤੁਰਕੀਆ ਨੂੰ, ਫਿਰ ਪਾਕਿਸਤਾਨ ਨੂੰ, ਤੇ ਜਿਹੜਾ ਗ੍ਰੇਟਰ ਇਜ਼ਰਾਈਲ ਦਾ ਡ੍ਰੀਮ ਹੈ ਕਿ ਫਰੋਮ ਨਾਈਲਸ ਰਿਵਰ ਟੂ ਦਾ ਜਿਹੜਾ ਜਾਰਡਨ ਤੱਕ ਜਿਹੜਾ ਉਹ ਸਾਰਾ ਇਸ ਨੂੰ ਅਸੀਂ ਕਾਬੂ 'ਚ ਕਰ ਲੈਣਾ। ਹਾਂ, ਹੁਣ ਇਹ ਸਾਰਿਆਂ ਨੂੰ ਸਮਝੌਤੇ ਦੇ ਨਾਲ ਜਿਹੜੇ 2 ਪ੍ਰੋਮੀਨੈਂਟ ਸੈਨੇਟਰ ਜਿਹੜੇ ਇਜ਼ਰਾਈਲ ਦੇ ਹੀ ਸਪੋਕਸਮੈਨ ਲੱਗਦੇ ਨੇ, ਉਹਨਾਂ ਦੇ ਵਿੱਚ ਲਿੰਡਜ਼ੀ ਗ੍ਰੈਮ ਸਾਊਥ ਕੈਰੋਲਾਈਨਾ ਦਾ, ਟੈਡ ਕਰੂਜ਼ ਟੈਕਸਸ। ਲਿੰਡਜ਼ੀ ਗ੍ਰੈਮ ਨੇ ਕਹਿ ਦਿੱਤਾ ਕਿ ਜੀ ਜਿਹੜਾ ਸਮਝੌਤਾ ਜਾਂ ਦੂਜਾ ਈਰਾਨ ਕਿਉਂਕਿ ਨਿਊਕਲੀਅਰ ਇਨਵੋਲਵ ਹੈ ਔਰ ਇਹਨੂੰ ਤਾਂ ਕਾਂਗਰਸ ਦੇ ਵਿੱਚ ਭੇਜਣਾ ਚਾਹੀਦਾ ਹੈ, ਕਾਂਗਰਸ ਦੀ ਅਪਰੂਵਲ ਚਾਹੀਦੀ ਹੈ। ਹਾਲਾਂਕਿ ਟਰੰਪ ਨੇ ਲਾਈਟਲੀ, ਕਿਉਂਕਿ ਟਰੰਪ G7 ਮੁਲਕਾਂ ਦੇ ਇਕੱਠ ਦੇ ਵਿੱਚ ਸ਼ਾਮਲ ਹੋਣ ਲਈ ਗਏ ਹੋਏ ਨੇ, ਉਹਨਾਂ ਨੇ ਕਿਹਾ ਯਸ ਜ਼ਰੂਰ ਕਾਂਗਰਸ ਨੂੰ ਜਾਏਗਾ, ਕਾਂਗਰਸ ਉਹੀ ਕਰੇਗੀ ਜੋ ਮੈਂ ਕਹਾਂਗਾ। ਸੋ ਮਤਲਬ ਇਹ ਹੈ ਵੀ ਅਜੇ ਵੀ ਇਜ਼ਰਾਈਲ ਡਾਇਰੈਕਟਲੀ ਤਾਂ ਹੁਣ ਕਰਨ ਦੇ ਸਮਰੱਥ ਨਹੀਂ ਹੈ, ਔਰ ਟਰੰਪ ਨੇ ਸਿੱਧਾ ਹੀ ਜਿਹੜਾ ਉਹ ਨੇਤਨਯਾਹੂ ਤੇ ਨਿਸ਼ਾਨਾ ਸਾਧਣਾ ਸ਼ੁਰੂ ਕੀਤਾ ਹੈ। ਪਰ ਜਿਹੜੀ ਜ਼ਾਓਨਿਸਟ ਲੌਬੀ ਵਿਦਨ ਅਮਰੀਕਾ ਹੈ, ਲਿੰਡਜ਼ੀ ਗ੍ਰਾਮ ਜਾਂ ਉਹ ਟੈਡ ਕਰੂਜ਼ ਵਰਗੇ, ਉਹ ਹੁਣ ਉਹਨਾਂ ਰਾਹੀਂ ਉਹ ਇਹਨੂੰ ਡੀਰੇਲ ਕਰਨ ਦੀ ਕੋਸ਼ਿਸ਼ ਕਰਨਗੇ। ਪਰ ਮੈਨੂੰ ਲੱਗਦਾ ਵੀ ਇਹ ਜਿਸ ਹੱਦ ਤੱਕ ਅੱਗੇ ਗਿਆ, ਔਰ ਉਸ ਦੇ ਵਿੱਚ ਜਿਹੜਾ ਇਜ਼ਰਾਈਲ ਦਾ ਇੱਕ ਸਪੋਕਸਮੈਨ ਨੇ ਕਿਹਾ ਜੀ
This is not unconditional surrender Trump was promising. Former Israeli government spokesman on US-Iran peace deal. ਉਹਨਾਂ ਨੇ ਕਿਹਾ ਜੀ ਟਰੰਪ ਨੇ ਤਾਂ ਕਿਹਾ ਸੀ ਕਿ ਵੀ ਅਸੀਂ ਜਿਹੜਾ ਉਹ ਅਨਕੰਡੀਸ਼ਨਲ ਸਰੈਂਡਰ ਲਵਾਂਗੇ ਨਾ, ਇਹ ਜਿਹੜਾ ਹੋਇਆ ਡੀਲ ਹੈ ਕੋਈ ਅਨਕੰਡੀਸ਼ਨਲ ਸਰੈਂਡਰ ਥੋੜੀ ਹੈ। ਹਾਲਾਂਕਿ ਇਹ ਸਾਰੇ ਸਮਝੌਤੇ ਦਾ UN ਚੀਫ ਵੈਲਕਮਸ ਅਨਾਉਂਸਮੈਂਟ ਆਫ ਪੀਸ ਡੀਲ ਬਿਟਵੀਨ US ਐਂਡ ਈਰਾਨ, ਔਰ ਇਹ ਜਿਹੜਾ ਇਜ਼ਰਾਈਲ ਦਾ ਡਿਫੈਂਸ ਮਿਨਿਸਟਰ ਕਹਿ ਰਿਹਾ ਕਿ ਭਾਵੇਂ ਸਮਝੌਤਾ ਹੋ ਗਿਆ ਪਰ ਜਿਹੜੀ ਜ਼ਮੀਨ ਅਸੀਂ ਲੈਬਨਾਨ ਦੇ ਵਿੱਚ ਕਬਜ਼ੇ 'ਚ ਲਈ ਹੈ ਔਰ ਸੀਰੀਆ 'ਚ ਕਬਜ਼ੇ 'ਚ ਲਈ ਹੈ, ਗਜ਼ਾ 'ਚ ਅਸੀਂ ਉਸ ਤੋਂ ਪਿੱਛੇ ਨਹੀਂ ਹਟਾਂਗੇ। ਚਾਈਨਾ ਨੇ ਵੀ ਜਿਹੜਾ ਇਸ ਨੂੰ ਵੈਲਕਮ ਕੀਤਾ ਹੈ ਔਰ ਉਹਨਾਂ ਨੇ ਕਿਹਾ ਵੀ ਜਿਹੜੀ ਸਟੇਟ ਆਫ ਹਾਰਮੂਜ਼ ਹੈ ਇਹ ਜਲਦੀ ਖੁੱਲ੍ਹਣੀ ਚਾਹੀਦੀ। ਹੁਣ ਇਸ ਦੇ ਉੱਤੇ ਅਜੇ ਮਿਸਟਰੀ ਹੈ ਕਿ ਸਟੇਟ ਆਫ ਹਾਰਮੂਜ਼ ਈਰਾਨ ਬਿਨਾਂ ਟੋਲ ਜਿਹੜਾ ਲੈਣ ਦਾ ਹੈ ਉਹ ਖੋਲ੍ਹੇਗਾ ਜਾਂ ਟੋਲ ਦੀ ਥਾਂ ਤੇ ਕੋਈ ਹੋਰ ਟੈਕਸ ਦਾ ਲਫ਼ਜ਼ ਦੇ ਕੇ ਪੈਸੇ ਇਕੱਠੇ ਕਰੇਗਾ। ਔਰ ਇਹ ਸਾਰੇ 'ਚ ਅਸੀਂ ਅਗੇਨ ਜਿਵੇਂ ਫਰਾਈਡੇ ਦੇ ਸ਼ੋਅ 'ਚ ਤੁਸੀਂ ਕਿਹਾ ਸੀ ਸ਼ਾਲਾ ਇਹ ਅਮਨ ਸਮਝੌਤਾ ਸਿਰੇ ਚੜ੍ਹੇ। ਹੁਣ ਮੈਮੋ ਆਫ ਅੰਡਰਸਟੈਂਡਿੰਗ ਹੋਇਆ ਜਿਹੜਾ ਭਾਵੇਂ ਡਿਜੀਟਲੀ ਦਸਤਖਤ ਹੋਏ ਨੇ ਪਰ ਗੱਲ ਅੱਗੇ ਵਧੀ ਹੈ। 60 ਦਿਨ ਦਾ ਟਾਈਮ ਹੈ। ਅਸੀਂ ਸਮਝਦੇ ਹਾਂ ਕਿ ਵੀ ਇਹ ਇੱਕ ਪੋਜ਼ਿਟਿਵ ਹੀ ਰਹੇਗਾ। ਹੁਣ ਅਮਰੀਕਾ ਆਪਣੇ ਆਪ ਨੂੰ ਜਿਹੜਾ ਅੰਗਰੇਜ਼ੀ ਦਾ ਵਰਡ ਐਕਸਟ੍ਰੀਕੇਟ ਉਹਦੇ 'ਚੋਂ ਕੱਢ ਰਿਹਾ ਔਰ ਉਹਨੇ ਆਲਮੋਸਟ ਟਰੰਪ ਨੇ ਕੱਢ ਲੈਣਾ ਕਿਉਂਕਿ ਟਰੰਪ ਅਲਟੀਮੇਟਲੀ ਇਹ ਸਮਝਦਾ ਸੀ ਕਿ ਭਾਈ ਹੁਣ ਉਹਦੀ ਡੋਮੈਸਟਿਕ ਪਪੂਲੈਰਿਟੀ ਵੀ ਇਫੈਕਟ ਹੋ ਰਹੀ ਹੈ ਔਰ ਇਹ ਅਮਰੀਕਾ ਦੇ ਹਿੱਤ ਵਿੱਚ ਨਹੀਂ ਜਾ ਰਹੀ ਗੱਲ। ਬਿਲਕੁਲ ਰਾਸਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੱਥ ਲੈਣੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ PayPal ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਹੋ 5166619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।